ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਈਰਾਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੋਂ, ਖਾਸ ਖਬਰ ਤੋਂ। ਈਰਾਨ ਨੇ ਭਾਰਤੀ ਬੇੜਿਆਂ ਨੂੰ ਜਿਹੜਾ ਰਸਤਾ ਦੇਣਾ ਤੈਅ ਕੀਤਾ ਜੀ, ਇਹਦੇ ਪਿੱਛੇ ਕਾਰਨ ਕੀ ਹੋ ਸਕਦਾ? ਪ੍ਰਵੀਨ ਜੀ, ਜੀ ਖਬਰ ਇਹ ਭਾਰਤ ਦੇ ਹਵਾਲੇ ਨਾਲ ਬੜੀ ਤਸੱਲੀ ਬਖਸ਼ ਹੈ। ਜੀ ਜੀ। ਅਸਲ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਪਿਛਲੇ 13-14 ਦਿਨਾਂ ਤੋਂ ਬਣੀ ਹੋਈ ਸੀ, ਉਸ ਨੇ ਭਾਰਤ ਦੇ ਵਿੱਚ ਜੋ ਹਾਹਾਕਾਰ ਮਚਾਈ ਹੈ ਔਰ ਸਾਡੀ ਸਰਕਾਰ ਦੀ ਨਲਾਇਕੀ ਦਾ ਜਿਸ ਤਰ੍ਹਾਂ ਪ੍ਰਗਟਾਵਾ ਕੀਤਾ, ਮਤਲਬ ਭਾਰਤ ਸਰਕਾਰ ਇਸ ਹਾਲਾਤ ਦੀ ਸਾਹਮਣੇ ਹੋ ਕੇ ਜ਼ਿੰਮੇਵਾਰੀ ਲੈਣ ਲਈ ਵੀ ਤਿਆਰ ਨਹੀਂ। ਭਾਰਤ ਸਰਕਾਰ ਇਸ ਮਸਲੇ ਨਾਲ ਨਜਿੱਠਦੀ ਵੀ ਕਿਤੇ ਨਜ਼ਰ ਨਹੀਂ ਆਉਂਦੀ। ਨਾ ਬਿਲਕੁਲ। ਉਹ ਇਸ ਮਸਲਿਆਂ ਨੂੰ ਲੈ ਕੇ ਕਿਤੇ ਸੰਸਦ ਤੋਂ ਲੈ ਕੇ ਸੜਕ ਤੱਕ ਗੰਭੀਰਤਾ ਨਾਲ ਗੱਲ ਕਰਦੀ ਵੀ ਨਜ਼ਰ ਨਹੀਂ ਆਉਂਦੀ। ਸੋ ਉਸ ਸਥਿਤੀ 'ਚ ਫਸੇ ਸੀ, ਪਰ 14ਵੇਂ ਦਿਨ ਜਾ ਕੇ ਆਸ ਦੀਆਂ ਕਿਰਨਾਂ ਕੁਝ ਦਿਖਣ ਲੱਗੀਆਂ। ਉਹਦੇ ਵਿੱਚੋਂ ਕਾਫੀ ਤਰ੍ਹਾਂ ਦੇ ਪਹਿਲੂ ਨੇ। ਇੱਕ ਪਹਿਲੂ ਇਹ ਵੀ ਹੈ ਕਿ ਅਮਰੀਕਾ ਦੇ ਹਵਾਲੇ ਨਾਲ ਕਿਹਾ ਗਿਆ ਜੀ ਕਿ ਜਿਹੜਾ ਵੀ ਮੁਲਕ ਹੁਣ ਰੂਸ ਤੋਂ ਤੇਲ ਲੈਣਾ ਚਾਹੁੰਦਾ ਸੀ, ਦੇ ਦਿੰਦੇ ਆ ਜੀ ਮਨਜ਼ੂਰੀ। ਇਹਦਾ ਮਤਲਬ ਕਿ ਅਮਰੀਕਾ ਨੂੰ ਇਹ ਲੱਗ ਰਿਹਾ ਕਿ ਇਸ ਮੌਕੇ ਦੁਨੀਆ ਭਰ ਦੇ ਵਿੱਚ ਜੋ ਮੁਸ਼ਕਲ ਖੜੀ ਹੋ ਰਹੀ ਹੈ ਉਹਦੇ ਲਈ ਵਿਲਨ ਮੈਂ ਬਣ ਰਿਹਾ। ਸਹੀ ਹੈ ਕਿ ਹੁਣ ਉਹਨੂੰ ਇਹ ਸਮਝ ਆਉਣ ਲੱਗੀ ਹੈ ਕਿ ਕਿਤੇ ਇਹ ਨਾ ਹੋਵੇ ਸਾਰੇ ਮੇਰੇ ਹੀ ਖਿਲਾਫ ਹੋ ਜਾਣੇ, ਇਸ ਲਈ ਕੋਈ ਹੋਰ ਰਸਤਾ ਮੈਂ ਖਿਲਾ ਦਿਆਂ। ਉਧਰੋਂ ਜਿਸ ਤਰ੍ਹਾਂ ਈਰਾਨ ਦੇ ਰਾਜਦੂਤ ਜਿਹੜੇ ਭਾਰਤ 'ਚ ਨੇ, ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਭਾਰਤ ਸਾਡਾ ਦੋਸਤ ਹੈ। ਇਹ ਸ਼ਬਦ ਕਿੱਥੋਂ ਆਏ? ਕਿ ਈਰਾਨ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀ ਹੋਈ ਗੱਲਬਾਤ ਦੇ ਵਿੱਚ ਕੋਈ ਅਫਸੋਸ ਪ੍ਰਗਟਾਇਆ ਗਿਆ, ਕੋਈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪਾੜਾ ਵਧਿਆ ਉਹਨੂੰ ਲੈ ਕੇ ਕੋਈ ਚਿੰਤਾ ਜਤਾਈ ਗਈ। ਚਲੋ ਜਨਤਕ ਨਾ ਸਹੀ, ਕੋਈ ਅੰਦਰ ਬੈਠ ਕੇ ਕੁਛ ਕਬੂਲਿਆ ਗਿਆ ਕਿ ਕਿੱਥੇ ਸਾਤੋਂ ਕੁਤਾਹੀ ਹੋ ਗਈ। ਸਹੀ। ਕੀ ਹੋਇਆ ਜੀ? ਉਸ ਤੋਂ ਬਾਅਦ ਇਹ ਸਥਿਤੀ ਬਣੀ। ਬੇਸ਼ੱਕ ਅਮਰੀਕਾ ਲਗਾਤਾਰ ਦਮ ਭਰ ਰਿਹਾ, ਟਰੰਪ ਲਗਾਤਾਰ ਦਮ ਭਰ ਰਹੇ ਨੇ ਕਿ ਜੀ ਅਸੀਂ ਤਾਂ ਗੋਡਿਆਂ ਭਾਰ ਲਿਆਂਦਾ ਜੀ, ਬਸ ਹੁਣ ਤਾਂ ਨਿਬੜਨ ਵਾਲਾ ਜੀ ਕੰਮ, ਈਰਾਨ ਤਾਂ ਜੀ ਹੁਣ ਖਤਮ ਹੋ ਗਿਆ ਜੀ, ਅਸੀਂ ਜਿਹੜੇ ਨਿਸ਼ਾਨੇ। ਪਰ ਉਹ ਪਲ ਪਲ ਖਬਰ ਬਦਲਦਾ, ਕਦੇ ਕਹਿੰਦਾ ਜੰਗ ਖਤਮ ਕਰ ਰਹੇ, ਕਦੇ ਕਹਿੰਦਾ ਵੱਡੇ ਹਮਲੇ ਕਰਾਂਗੇ। ਸਹੀ ਗੱਲ। ਕਦੇ ਕਹਿੰਦਾ ਬਸ ਹੋ ਗਿਆ ਖਤਮ, ਜਿਹੜਾ ਨਿਸ਼ਾਨਾ ਟੁੰਬਣਾ ਸੀ ਟੁੰਬ ਲਿਆ। ਪਰ ਸਭ ਨੂੰ ਪਤਾ ਹੈ ਕਿ ਆਰਥਿਕ ਸਥਿਤੀ ਦੇ ਉੱਤੇ ਅਸਰ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਜ਼ਰਾਈਲ ਤੇ ਤਾਂ ਪੈ ਹੀ ਗਿਆ ਤੇ ਅਮਰੀਕਾ ਤੇ ਵੀ ਪੈਣਾ ਹੀ ਹੈ। ਤੇ ਕੱਲ ਜਿਵੇਂ ਕਰੂ ਮੈਂਬਰ ਤੱਕ ਉਹ ਮਾਰੇ ਗਏ, ਕ੍ਰੈਸ਼ ਹੋਇਆ, ਉਹ ਸਾਰਾ ਕੁਝ ਸਭ ਨੂੰ ਪਤਾ ਜੀ। ਸੈਨਿਕ ਤੱਕ ਗਏ। ਸੋ ਅਮਰੀਕਾ ਦੇ ਇਸ ਲਈ ਉਧਰ ਵੀ ਲਗਾਤਾਰ ਈਰਾਨ ਦੇ ਵੀ ਬਹੁਤ ਨੁਕਸਾਨ ਹੋ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਚੋਂ ਕੀ ਹੁਣ ਇਹ ਲੱਗ ਰਿਹਾ ਕਿ ਜਿਹੜੇ ਨਾਲ ਹੈਗੇ ਨੇ ਉਹਨਾਂ ਨੂੰ ਨਾਲ ਰੱਖਿਆ ਜਾਵੇ। ਈਰਾਨ ਨੇ ਇਸ ਲਈ ਇਹ ਕਵਾਇਦ ਵੱਲ ਹੱਥ ਵਧਾਇਆ ਕਿ ਜਿੰਨਾ ਕੁ ਰਸਤਾ ਹੈਗਾ ਉਹਨਾਂ ਨੂੰ ਤਾਂ ਬਰਕਰਾਰ ਰੱਖੀਏ। ਸੋ ਉਹਦੇ ਵਿੱਚੋਂ ਪਹਿਲ ਕਦਮੀ ਹੈ। ਜਾਂ ਪੰਜਾਬੀ ਇੱਕ ਜਹਾਜ਼ ਦੇ ਕਪਤਾਨ ਨੇ ਜਿਵੇਂ ਜੀ ਆਪਣੀ ਸੂਝ-ਬੂਝ ਤੇ ਹਿੰਮਤ ਨਾਲ ਇੱਕ ਤੇਲ ਦਾ ਟੈਂਕਰ ਉੱਥੋਂ ਕੱਢ ਕੇ ਲਿਆਂਦਾ, ਤੇਲ ਦਾ ਬੇੜਾ ਜਿਵੇਂ ਉੱਥੋਂ ਕੱਢ ਕੇ ਲਿਆਂਦਾ ਹੈ ਨਾ, ਕਿ ਉਹਨੂੰ ਰਡਾਰ ਤੋਂ ਹਟਾ ਕੇ, ਉਹਨੂੰ GPS ਤੋਂ ਹਟਾ ਕੇ, ਉਹ ਪੁਰਾਣੀ ਤਕਨੀਕ ਹੈ ਕਿ ਚੰਨ ਸੂਰਜ ਦੇ ਹਿਸਾਬ ਨਾਲ, ਤਾਰਿਆਂ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ ਉਸ ਏਰੀਏ ਚੋਂ ਕੱਢ ਕੇ ਜਦੋਂ ਭਾਰਤ ਪਹੁੰਚੇ ਤਾਂ ਇਹਦੀ ਖਬਰ ਖੂਬ ਚੱਲੀ। ਤੇ ਉਸ ਤੋਂ ਬਾਅਦ ਕੀ ਈਰਾਨ ਨੂੰ ਇਹ ਵੀ ਲੱਗਾ ਕਿ ਠੀਕ ਹੈ, ਜੇ ਇੰਜ ਹੋ ਸਕਦਾ ਤਾਂ ਅਸੀਂ ਕਿਉਂ ਇਹ ਬਦਨਾਮੀ ਕਰਾਉਣੀ, ਆਪਾਂ ਘੱਟੋ ਘੱਟ ਭਾਰਤੀਆਂ ਨੂੰ ਤਾਂ ਰਸਤਾ ਦੇਈਏ। ਸਹੀ। ਉਹਦੇ ਵਿੱਚੋਂ ਜਾਣਕਾਰੀ ਅੱਜ ਸਾਡੇ ਕੋਲ ਇਹ ਹੈ ਕਿ ਅੱਜ ਸਾਡੇ 3 ਤੋਂ 4 ਸ਼ਾਇਦ ਉੱਥੋਂ ਤੇਲ ਦੇ, ਖਾਸ ਕਰਕੇ ਗੈਸ ਦੇ ਬੇੜੇ ਕੱਢੇ ਜਾ ਸਕਦੇ। ਚਲੋ ਰਾਹਤ ਹੈ। ਦਰਜਨਾਂ ਦੇ ਹਿਸਾਬ ਨਾਲ ਬੇੜੇ ਖੜੇ ਆ ਤੇ ਉਹਨਾਂ ਵਿੱਚੋਂ ਮਤਲਬ ਇਹ ਵੀ ਸੰਭਾਵਨਾ ਬਣੀ ਹੈ ਜੀ। ਕੁਝ ਸੋਸ਼ਲ ਮੀਡੀਆ ਤੇ ਇਸ ਪਹਿਲੂਆਂ ਨੂੰ ਖੰਡਨ ਦੀ ਵੀ ਖਬਰ ਆ ਰਹੀ ਸੀ ਕਿ ਨਹੀਂ ਜੀ ਈਰਾਨ ਨੇ ਤਾਂ ਅਜਿਹਾ ਕੁਝ ਨਹੀਂ ਕਿਹਾ ਹੈ ਨਾ, ਇਹ ਪਹਿਲੂ ਵੀ ਕੁਝ ਉੱਭਰ ਰਹੇ ਸੀ। ਪਰ ਜੋ ਸਾਡੀਆਂ ਅਧਿਕਾਰਤ ਨਿਊਜ਼ ਏਜੰਸੀਆਂ ਨੇ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਦੇ ਹਵਾਲੇ ਨਾਲ ਭਾਰਤੀ ਰਾਜਦੂਤ ਦੇ, ਈਰਾਨ ਦੇ ਜਿਹੜੇ ਭਾਰਤੀ ਰਾਜਦੂਤ ਨੇ ਭਾਰਤ ਦੇ ਵਿੱਚ, ਉਹਨਾਂ ਨੇ ਜਦੋਂ ਇਹ ਦਮ ਭਰਿਆ ਕਿ ਹਾਂ ਸਾਡਾ ਦੋਸਤ ਹੈ ਭਾਰਤ ਤੇ ਅਸੀਂ ਆਪਸ ਵਿੱਚ ਮਿਲ ਕੇ ਚੱਲਾਂਗੇ, ਤੇ ਉਸ ਤੋਂ ਬਾਅਦ ਇਹ ਸੰਕੇਤ ਆਉਣ ਲੱਗੇ ਨੇ ਕਿ ਸ਼ਾਇਦ ਰਾਹ ਖੁੱਲ ਜਾਵੇ ਜੀ। ਔਰ ਇਹ ਜ਼ਰੂਰੀ ਹੈ ਕਿਉਂਕਿ ਉਸ ਰਸਤੇ ਰਾਹੀਂ ਲਗਭਗ 20 ਤੋਂ 25% ਤੇਲ ਦੀ ਆਮਦ ਆ ਤੇ ਗੈਸ ਕਾਫੀ ਵੱਡੀ ਤਾਦਾਦ 'ਚ ਹੈ ਜੀ। ਤੇ ਇਸੇ ਲਈ ਅਸੀਂ ਗੈਸ ਦਾ ਪ੍ਰਭਾਵ ਦੇਖ ਰਹੇ ਹਾਂ ਤੇ ਉਹ ਬਹੁਤ ਜਿਸ ਕਦਰ ਪਿਆ, ਤੇ ਉਮੀਦ ਕਰਦੇ ਹਾਂ ਜੀ ਕਿ ਇਹ ਜੰਗ ਵੀ ਛੇਤੀ ਰੁਕੇ ਤੇ ਇਹ ਰਸਤੇ ਪਰਮਾਨੈਂਟ ਖੁੱਲਣ।
ਸਹੀ ਗੱਲ ਹੈ ਜੀ। ਰਸਤੇ ਖੁੱਲੇ ਰਹਿਣ, ਜੰਗਾਂ ਰੁਕਦੀਆਂ ਰਹਿਣ ਤੇ ਵਪਾਰ ਚੱਲਦਾ ਰਹੇ, ਇਸੇ 'ਚ ਹੀ ਲੋਕਾਂ ਦੀ ਭਲਾਈ ਹੈ ਸ਼ਰਮਾ ਜੀ। ਤੇ ਤੁਸੀਂ ਰਸੋਈ ਗੈਸ ਦਾ ਜ਼ਿਕਰ ਕੀਤਾ ਹੈ ਕਿ ਉਹਦੇ ਨਾਲ ਥੋੜ੍ਹੀ ਰਾਹਤ ਮਿਲੂਗੀ ਜਦੋਂ 3-4 ਜਹਾਜ਼ਾਂ ਨੂੰ ਲਾਂਘਾ ਮਿਲੂਗਾ।